अस्सलाम वालेकुम सज्जनों बेलियो तो मित्रों ਤੁਹਾਡਾ ਕੀ ਹਾਲ ਚਾਲ ਹੈ। ਉਮੀਦ ਹੈ ਸਾਰੇ ਠੀਕ ਠਾਕ ਹੋਣਗੇ, ਵਧੀਆ ਹੋਣਗੇ। ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਮਾਸ਼ਾਅੱਲਾ ਦੀ ਕੁਰਬਾਨੀ ਦਾ ਜਿਹੜਾ ਜਾਨਵਰ ਆ ਆਪਾਂ ਲੈ ਲਿਆ ਹੈਗਾ ਤੇ ਜਿਹੜੀਆਂ ਖਿਦਮਤਾਂ ਕੁਰਬਾਨੀ ਤੇ ਜਾਨਵਰਾਂ ਦੀਆਂ ਭਰਪੂਰ ਤਰੀਕੇ ਨਾਲ ਹੁੰਦੀਆਂ ਪਈਆਂ, ਨਾ ਸਿਰਫ ਸਾਡੇ ਸਮੇਤ ਬਲਕਿ ਪੂਰੀ ਦੁਨੀਆ ਤੇ ਜਿਹਨੇ ਮਾਸ਼ਾਅੱਲਾ ਕੁਰਬਾਨੀ ਦਾ ਜਾਨਵਰ ਲੈ ਲਿਆ ਹੈਗਾ ਤੇ ਉਹ ਜਿਹੜੇ ਲੋਕ ਛੋਟੇ ਵੱਡੇ ਬੱਚੇ ਬਜ਼ੁਰਗ ਸਾਰੇ ਜਿਹੜੇ ਆਪਣੇ ਕੁਰਬਾਨੀ ਦੇ ਜਾਨਵਰ ਦੀ ਖਿਦਮਤ ਕਰਦੇ ਪਏ ਨੇ। ਕਹਿੰਦੇ 2-4 ਦਿਨ ਦਾ ਮਹਿਮਾਨ ਹੈਗਾ ਤੇ ਲਿਹਾਜ਼ਾ ਇਹਦੀ ਜਿਹੜੀ ਹੈ ਨਾ ਉਹ ਖਿਦਮਤ ਕਰ ਲਈਏ। ਤੂੰ ਜਾਂ ਥੱਲੇ ਹੋ ਜਾ ਜਾਂ ਉੱਤੇ ਆ ਜਾ, ਠੀਕ ਹੈ। ਤੇ ਉਹ ਬੱਚਾ ਉਹਦਾ ਝਾਤੀ ਮਾਰਦਾ ਪਿਆ, ਮੈਂ ਕਿਹਾ ਉਹਨੂੰ ਸੱਟ ਨਾ ਲੱਗ ਜਾਏ। ਬੱਚਿਆਂ ਨੂੰ ਵੀ ਬੜਾ ਸ਼ੌਂਕ ਹੈਗਾ। ਇਹ ਦੇਖੋ ਇੱਧਰ, ਅਗਰ ਮੇਰਾ ਕੈਮਰਾਮੈਨ ਦਿਖਾ ਸਕੇ, ਜੰਨਤ ਫਾਤਮਾ ਵੀ ਸਾਡੇ ਨਾਲ ਆਈ ਹੋਈ ਹੈ। ਉਧਰ ਕਰ, ਇਹ ਦੇਖੋ ਜੰਨਤ ਫਾਤਮਾ ਸਾਡੇ ਨਾਲ ਆਈ ਹੋਈ ਹੈਗੀ ਹੈ। ਇਹ ਵੀ ਫਾਰਮ ਦੇ ਵਿੱਚ ਵਿਜ਼ਿਟ ਕਰਦੀ ਪਈ ਹੈ ਤੇ ਅਸੀਂ ਕੁਰਬਾਨੀ ਦਾ ਜਿਹੜਾ ਜਾਨਵਰ ਹੈ ਨਾ ਉਹਨੂੰ ਨਹਿਲਾਣੇ ਪਏ ਆ, ਉਹਦੀ ਖਿਦਮਤ ਕਰਦੇ ਪਏ ਆ। ਛੋਟੇ ਬੱਚੇ ਜਿਹੜੇ ਉਹਨਾਂ ਨੂੰ ਬੜੀ ਪਿਆਰ ਮੁਹੱਬਤ ਹੋ ਜਾਣਾ ਆਪਣੇ ਕੁਰਬਾਨੀ ਦੇ ਜਾਨਵਰਾਂ ਦੇ ਨਾਲ। ਤੇ ਜਿਸ ਦਿਨ ਉਹਨਾਂ ਨੂੰ ਜ਼ਿਬਾ ਕਰਨਾ ਹੁੰਦਾ ਨਾ, ਸੁਨਨਤ ਇਬਰਾਹੀਮੀ ਦਾ ਕੇ ਬੱਚੇ ਬੜੇ ਰੋ ਰਹੇ ਹੁੰਦੇ ਨੇ ਤੇ ਉਹ ਜਿਹੜਾ ਨਾ ਉਹਨਾਂ ਨੂੰ ਬੱਚਿਆਂ ਨੂੰ ਜਿਹੜਾ ਨਾ ਪਿਆਰ ਮੁਹੱਬਤ ਕਰਨ ਦਾ ਸ਼ੌਂਕ ਹੁੰਦਾ ਜਾਨਵਰਾਂ ਨਾਲ। ਤੇ ਜਿਵੇਂ ਜੰਨਤ ਫਾਤਮਾ ਨੂੰ ਹੁਣ ਦਿਖਾਇਆ ਤੇ ਪਿਆਰ ਮੁਹੱਬਤ ਜ਼ਰੂਰ ਕਰਨਾ ਚਾਹੀਦਾ, ਲੇਕਿਨ ਬੱਚੇ ਰੋਣ ਨਾ, ਬਸ ਉਹਨਾਂ ਕਿ ਉਹਨਾਂ ਨੂੰ ਨੇੜੇ ਲੈ ਕੇ ਜਾਣਾ ਚਾਹੀਦਾ ਜਿੰਨੀ ਕੁ ਜ਼ਰੂਰਤ ਹੁੰਦੀ ਹੈ। ਤੇ ਬਾਕੀ ਅਲਹਮਦੁਲਿਲਾ ਨਾਲ ਸਾਡੇ ਸਮੇਤ ਬਾਕੀ ਤਮਾਮ ਜਿਹੜੇ ਸਾਡੀ ਉਮਤ ਮੁਸਲਮਾਨ ਮਾਸ਼ਾਅੱਲਾ ਉਹਨਾਂ ਨੇ ਆਪਣੀ ਕੁਰਬਾਨੀ ਦਾ ਜਾਨਵਰ ਲੈ ਲਿਆ ਹੋਏਗਾ ਤੇ ਸੁਨਨਤ ਇਬਰਾਹੀਮੀ ਅਦਾ ਕਰਨਗੇ। ਅੱਲਾਹ ਤਾਲਾ ਸਭ ਨੂੰ ਤੌਫੀਕ ਦੇਵੇ। ਲੇਕਿਨ ਜਦੋਂ ਵੀ ਕੁਰਬਾਨੀ ਕਰੋ, ਕੁਰਬਾਨੀ ਦਾ ਜਿਹੜਾ ਗੋਸ਼ਤ ਹੈ ਸਭ ਤੋਂ ਪਹਿਲੇ ਆਪਣਾ ਜਿਹੜਾ ਗਰੀਬ ਹਮਸਾਇਆ ਉਹਦੇ ਨੂੰ ਲੰਬਰਦਾਨ ਵਡੇਰੇ ਹੈਗੀ। ਅੱਲਾਹ ਤਾਲਾ ਨੇ ਉਹਨੂੰ ਕਿਉਂਕਿ ਪਹਿਲੇ ਹੀ ਇੰਨੀ ਤੌਫੀਕ ਦਿੱਤੀ ਹੈ ਕਿ ਉਹ ਆਪਣੀ ਕੁਰਬਾਨੀ ਕਰ ਸਕਦਾ। ਕਈ ਹੁੰਦੇ ਨੇ ਜਨਾਬ ਫਲਾਣੇ ਚੌਧਰੀ ਦੇ ਘਰ ਇਕੱਠਾ ਹੋਇਆ ਤੇ ਉਹਨੂੰ ਜਰਾ ਬੱਕਰੇ ਦੀ ਰਾਨ ਤਾਂ ਭੱਜ ਕੇ ਤੇ ਆਓ, ਕੋਈ ਜ਼ਰੂਰਤ ਨਹੀਂ ਹੈਗੀ ਭਾਈਜਾਨ। ਉਹ ਸਾਰਾ ਸਾਲ ਰਾਨਾ ਖਾਂਦਾ ਤੇ ਉਹਦਾ ਹਿੱਸਾ ਗਰੀਬ ਦੇ ਵਿੱਚ ਹੀ ਤਕਸੀਮ ਕਰੋ ਤੇ ਇਹ ਸਭ ਤੋਂ ਅੱਛੀ ਗੱਲ ਹੈ। ਇਹੀ ਸੁਨਨਤ ਇਬਰਾਹੀਮੀ ਹੈਗੀ, ਇਹੀ ਸਾਰੀਆਂ ਚੀਜ਼ਾਂ ਹੈਗੀਆਂ। ਆਹ ਦੇਖੋ ਅਸੀਂ ਆਪਣੇ ਜਾਨਵਰ ਨੂੰ ਨਵਾਉਂਦੇ ਪਏ ਹੈਗੇ ਇਕੱਠੇ ਨੂੰ ਤੇ ਸਾਰੇ ਬੱਚੇ ਜਿਹੜੇ ਨਾ ਦੇਖੋ ਸਾਰੇ ਇੱਧਰ ਆ ਗਏ ਨੇ। ਇਹ ਦੇਖੋ ਸਾਰੇ ਬੱਚੇ ਜਿਹੜੇ ਨਾ ਇੱਧਰ ਆ ਗਏ ਨੇ। ਓਏ ਹੋਏ ਹੋ, ਕਿੱਧਰ ਆ ਗਏ ਹੋ ਸਾਰੇ? ਵਾੜੇ में ਸਾਰੇ ਆ ਗਏ ਹੋ, ਸਾਰੇ ਵਾੜੇ 'ਚ ਆ ਗਏ ਹੋ। ਆ ਦੇਖੋ ਜੀ ਡੰਡੇ ਚੱਕੇ ਨੇ ਤੇ ਸਾਰੇ ਜਿਹੜੇ ਨਾ ਇੱਥੇ ਆ ਗਏ ਨੇ। ਅਸੀਂ ਹੁਣੀ ਜਾਨਵਰ ਜਿਹੜੇ ਨੇ ਨਵਾ ਕੇ ਹਟੇ ਆ ਗਏ ਤੇ ਇਸ ਵਾਸਤੇ ਜਿਹੜਾ ਨਾ ਇੱਥੇ ਸਾਰੇ ਆ ਦੇਖੋ ਬੱਚਿਆਂ ਨੇ ਡੰਡੇ ਚੱਕੇ ਹੋਏ ਨੇ। ਬਸ ਕਹਿੰਦੇ ਸਾਰਾ ਦਿਨ ਜਿਹੜਾ ਨਾ ਅਸੀਂ ਇੱਥੇ ਹੀ ਰਹਿਣਾ ਹੈਗਾ ਤੇ ਹੋਰ ਕਿਸੇ ਪਾਸੇ ਨਹੀਂ ਜਾਣਾ। ਤੇ ਕੁਰਬਾਨੀ ਦੇ ਜਾਨਵਰ ਨੂੰ ਮਾਸ਼ਾਅੱਲਾ ਨਵਾਤਾ ਹੈਗਾ। ਹੁਣ ਸਾਡਾ ਜਵਾਨ ਜਿਹੜਾ ਇਹਨੂੰ ਖੋਲਦਾ ਪਿਆ ਹੈਗਾ ਤੇ ਇਹਨੂੰ ਉੱਥੇ ਅਸੀਂ ਛਾਂ ਤੇ ਬੰਨਾਂਗੇ। ਸਾਈਡ ਤੇ ਹੋ ਜਾਓ, ਸਾਈਡ ਤੇ ਹੋ ਜਾਓ। ਭਾਗੋ ਸਾਈਡ ਤੇ ਹੋ ਜਾਓ। ਲਓ ਜੀ ਦੇਖੋ, ਉੱਦਾਂ ਭਾਵੇਂ ਖਿਦਮਤ ਹੋਵੇ ਨਾ ਹੋਵੇ, ਲੇਕਿਨ ਕੁਰਬਾਨੀ ਤੇ ਜਾਨਵਰ ਦੀ ਜਿਹੜੀ ਖਿਦਮਤ ਆ ਨਾ ਉਹ ਲਾਜ਼ਮੀ ਤੌਰ ਤੇ ਹੁੰਦੀ ਹੈ ਪੂਰੇ ਪਾਕਿਸਤਾਨ ਦੇ ਵਿੱਚ। ਉੱਦਾਂ ਟਾਈਮੋਂ ਬੇਟਾਈਮ ਹੋ ਜਾਵੇ ਉਹਨਾਂ ਦੀ ਖੁਰਾਕ, ਉਹਨਾਂ ਦੀਆਂ ਚੀਜ਼ਾਂ, ਲੇਕਿਨ ਕੁਰਬਾਨੀ ਤੇ ਜਾਨਵਰ ਜਿਹੜਾ ਨਾ ਉਹਦੀਆਂ ਚੀਜ਼ਾਂ ਜਿਹੜੀਆਂ ਨਾ ਬੇਟਾਈਮੀਆਂ ਨਹੀਂ ਹੁੰਦੀਆਂ ਹੈਗੀਆਂ। ਉਹਨੂੰ ਹਮੇਸ਼ਾ ਟਾਈਮ ਤੇ ਹਰ ਚੀਜ਼ ਦੇਖੋ। ਬਾਕੀ ਜਾਨਵਰ ਨੂੰ ਹਾਲੇ ਨਹਿਲਾਣਾ ਹੈਗਾ, ਲੇਕਿਨ ਕੁਰਬਾਨੀ ਵਾਲੇ ਜਾਨਵਰ ਨੂੰ ਜਿਹੜਾ ਨਹਿਲਾ ਕੇ ਲੈ ਕੇ ਆਏ ਨੇ। ਦੋਨੇ ਵੱਡੀ ਆਪਸ 'ਚ ਲੜ ਪਏ ਨੇ, ਜੰਗ ਹੋ ਗਈ ਇਹਨਾਂ ਦੀ ਸ਼ੁਰੂ। ਹਾਂ ਸਹੀ ਕਿਵੇਂ ਹਾਂ ਕਿਵੇਂ ਕੰਮ ਹੁੰਦਾ ਪਿਆ ਹੈ। ਕੁਰਬਾਨੀ ਤੇ ਕੀ ਲੈਣਾ ਵਾ? ਕੱਟਾ। ਅੱਛਾ, ਕੀ ਖਿਆਲ ਆ? ਖਿਆਲ ਹੈਗਾ ਵਾ। ਕਾਹਦਾ ਖਿਆਲ ਆ? ਮੁਰਗੀ ਦਾ ਅੱਛਾ ਚਲੋ ਮਾਸ਼ਾਅੱਲਾ ਠੀਕ ਹੋ ਗਿਆ, ਸਹੀ ਹੈ। ਹੁਣ 3-4 ਜਿਹੜੇ ਰਹਿ ਗਏ ਨੇ ਜੜ ਕੇ ਖਿਦਮਤ ਕਰਨੀ ਹੈ। ਠੀਕ ਹੈ ਹਾਂ ਚਲੋ ਠੀਕ ਹੈ। ਬੱਚਿਆਂ ਦੀ ਜੰਗ ਸ਼ੁਰੂ ਹੋ ਗਈ। ਉਹਨੇ ਪਹਿਲੇ ਆਪਣੀ ਸਲੰਟੀ ਖਾ ਲਈ ਏ, ਆਪਣਾ ਕੇਕ ਖਾ ਲਿਆ ਆਪਣੇ ਹਿੱਸੇ ਨਾਲ ਦੋਵਾਂ ਤਿੰਨਾਂ ਨੇ। ਹੁਣ ਦੁਬਾਰਾ ਜੰਗ ਸ਼ੁਰੂ ਹੋ ਗਈ। ਆਪਣੀ ਭੈਣ ਕੋਲ ਹੀ ਖੋਈ ਜਾਂਦਾ, ਉਹਨੇ ਜੰਗ ਸ਼ੁਰੂ ਕਰ ਦਿੱਤੀ ਜਨਾਬੇ ਵਾਲਾ। ਉਹ ਜਨਾਬ ਤੂੰ ਪਾਪੜ ਖਾਈ ਜਾਂਦਾ, गर्मी है हैं? गर्मी में पापड़ खाएगा बीमार हो जाएगा। नहीं क्यों? ताकत दिंदे ने। अच्छा ਹੁਣ ਮੇਦਾ ਮੁੱਦਾ ਸੈੱਟ ਕਰ ਲੈਣਾ, ਅੱਗੇ ਕੁਰਬਾਨੀ ਆ ਰਹੀ। ਗੋਸ ਖਾਵਨੇ। ਗੋਸ नहीं खावना। तू पापड़ खा के बीमार हो जाएगा, मेदा तेरा खराब हो जाएगा। बचत कर पैसों की सारी चीज़ों दे, अगे कुरबानी आती पई वाला टिका ते गोश्त खावी। हाँ ठीक है। तुसी दोने गर्मी च पापड़ खाई जाते हो। चलो खाओ पापड़ खाओ।
ਜੇ ਤੁਹਾਡਾ ਮਿਹਦਾ ਖਰਾਬ ਹੋ ਗਿਆ ਨਾ ਫਿਰ ਨਹੀਂ ਮੈਨੂੰ ਕਹਿਣਾ ਦਵਾਈ ਲਿਆ ਕੇ ਦੇ, ਠੀਕ ਹੈ। ਠੀਕ ਹੈ। ਹਾਂ ਲਓ ਜੀ, ਕੰਮਕਾਰ ਹੁੰਦੇ ਪਏ ਨੇ, ਜਾਨਵਰਾਂ ਦੀਆਂ ਖਿਦਮਤਾਂ, ਫਸਲਾਂ ਦੀਆਂ ਖਿਦਮਤਾਂ। ਹੁਣ ਆਪਣੀ ਖਿਦਮਤ ਨਹਾਉਣ ਦਾ ਟਾਈਮ ਆਇਆ ਤੇ ਹੁਣ ਨਹਾਵਾਂਗੇ। ਇੱਧਰ ਟਿਊਬਵੈੱਲ ਚੱਲਦਾ ਪਿਆ ਜਨਾਬ। ਗਰਮੀ ਇਸ ਟਾਈਮ ਫੁੱਲ ਅਰੂਜ ਤੇ ਆ। ਦੁਆ ਕਰੋ ਕਿ ਈਦ ਦੇ ਉੱਤੇ ਜਿਹੜਾ ਨਾ ਮੌਸਮ ਸੈੱਟ ਹੋ ਰਿਹਾ। ਦੇਖੋ ਧੁੱਪ ਹੀ ਧੁੱਪ ਹੈ ਹਰ ਪਾਸੇ, ਗਰਮੀ ਬਹੁਤ ਜ਼ਿਆਦਾ ਹੈਗੀ ਹੈ। ਟਿਊਬਵੈੱਲ ਚੱਲਦਾ ਪਿਆ। ਸਬਜ਼ੀ ਜਨਾਬ ਕੱਦੂ ਸ਼ਰੀਫ ਅਸੀਂ ਤੋੜ ਲਏ ਨੇ ਤਾਂ ਕਿ ਮਿਹਦਾ ਠੰਡਾ ਕਰ ਲਈਏ, ਫਿਰ ਅੱਗੇ ਆ ਜਾਣੀ ਈਦ ਤੇ ਫਿਰ ਬੱਚਿਆਂ ਨੇ ਗੋਸ਼ਤ 'ਤੇ ਹਮਲਾ ਕਰ ਦੇਣਾ। ਤੇ ਮਾਸ਼ਾਅੱਲਾ ਫਸਲਬਾੜੀ ਜਿਹੜੀ ਹੈ ਉਹ ਸਹੀ ਹੈ, ਸਬਜ਼ੀਆਂ ਸਹੀ ਨੇ। ਤੇ ਇਸ ਟਾਈਮ ਜੀ ਗੰਨੇ ਦੀ ਫਸਲ ਨੂੰ ਪਾਣੀ ਲੱਗਦਾ ਪਿਆ। ਆ ਦੇਖੋ ਨਵਾਂ ਵਾਟਰ ਸਿਸਟਮ ਬਣਾਇਆ ਹੈਗਾ ਬਿਹਤਰੀਨ ਕਰਕੇ, ਤੇ ਇਹਦੇ ਤੇ ਤੁਹਾਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ। ਸਾਲ ਬਾਅਦ ਇੱਕ ਸਪਰੇਅ ਕਰ ਦਿਓ, ਸਾਈਡ ਤੋਂ ਜਿਹੜੀਆਂ ਜੜੀਆਂ ਬੂਟੀਆਂ ਨਾ ਉਹ ਤਲਫ ਹੋ ਜਾਂਦੀਆਂ ਨੇ ਤੇ ਫਸਲਾਂ ਨੂੰ ਪਾਣੀ ਟਿਪ ਟਾਪ ਕਰਕੇ ਲੱਗਦਾ। ਜਿਹੜੇ ਸਾਡੇ ਜ਼ਿਮੀਂਦਾਰ ਭਰਾ ਨੇ ਤੇ ਉਹਨਾਂ ਵਾਸਤੇ ਇਹੋ ਜਿਹਾ ਜਿਹੜਾ ਖਲ ਹੈ ਨਾ ਉਹ ਬਣਾਇਆ ਬੜਾ ਫਾਇਦੇਮੰਦ ਸਾਬਤ ਹੁੰਦਾ ਹੈ। ਲਿਹਾਜ਼ਾ ਪਾਣੀ ਨੂੰ ਬਚਾਓ, ਪਾਣੀ ਨਾਲ ਹੀ ਜ਼ਿੰਦਗੀ ਹੈ। ਤੁਹਾਨੂੰ ਪਤਾ ਹੁਣ ਪਾਣੀ ਕਿੰਨਾ ਕੀਮਤੀ ਹੋ ਗਿਆ। ਜਦੋਂ ਦਾ ਇੰਡੀਆ ਕਹਿੰਦਾ ਹਰ ਰੋਜ਼ ਧਮਕੀਆਂ ਦਿੰਦਾ ਕਿ ਪਾਣੀ ਬੰਦ ਕਰ ਦੇਣਾ, ਤੇ ਅੱਲਾਹ ਤਾਲਾ ਨੇ ਜਿਹੜਾ ਸਾਨੂੰ ਸਾਡੇ ਜ਼ਮੀਨ ਦੇ ਵਿੱਚ ਜਿਹੜਾ ਪਾਣੀ ਅੱਲਾਹ ਤਾਲਾ ਨੇ ਨਵਾਜ਼ਿਆ ਹੋਇਆ ਹੈ, ਤੇ ਲਿਹਾਜ਼ਾ ਸਾਨੂੰ ਉਹਨੂੰ ਬਚਾ ਕੇ ਰੱਖਣਾ ਚਾਹੀਦਾ ਮੁਸ਼ਕਲ ਟਾਈਮ ਲਈ। ਤੇ ਇਸ ਵਾਸਤੇ ਆ ਦੇਖੋ ਸੇਫ ਤਰੀਕੇ ਨਾਲ ਕੱਚੇ ਖਾਲੇ ਬਜਾਏ ਪੱਕੇ ਖਾਲੇ ਬਣਾਓ ਤੇ ਫਸਲਾਂ ਦੀ ਬੜੋਤਰੀ ਵਾਸਤੇ। ਮਕਈ ਦੀ ਫਸਲ ਜਿਹੜੀ ਆ ਉਹ ਕੱਟੀ ਗਈ ਹੈਗੀ ਅਲਹਮਦੁਲਿਲਾ, ਤੇ ਨਵੀਂ ਫਸਲ ਅੱਗੇ ਲਾਵਾਂਗੇ। ਮੁੰਜੀ ਦੀ ਫਸਲ, ਮਕਈ ਦੀ ਫਸਲ ਹੈ ਤੋੜ ਲਈ। ਮੈਂ ਪਿੱਛੇ ਵੀਡੀਓ 'ਚ ਵੀ ਦੱਸਿਆ ਸੀਗਾ ਤੇ ਹੁਣ ਵੀ ਦੱਸਦਾ ਪਿਆ। ਅੱਛੀ ਲਿੱਥੀ ਹੈ, ਲੇਕਿਨ ਇਸ ਦਫਾ ਫਿਰ ਸਾਡਾ ਕਿਸਾਨ ਜਿਹੜਾ ਨਾ ਉਹ ਰੁੱਲ ਗਿਆ ਹੈਗਾ, ਕਿਉਂਕਿ ਜਦੋਂ ਨਵੀਂ ਫਸਲ ਆਈ ਸੀ ਤਾਂ 3800 4000 ਰੇਟ ਸੀ। ਹੁਣ ਜਿਹੜਾ ਸਿਰਫ ਰੇਟ ਹੈਗਾ ਨਾ ਉਹ ਸਿਰਫ 2000 2100 ਆ। ਕੁਰਬਾਨੀ ਦੇ ਜਾਨਵਰ ਵੀ ਚਲੇ ਗਏ, ਪਹਿਲੇ ਉਹਨਾਂ ਨੂੰ ਕਾਫੀ ਮਿਕਦਾਰ 'ਚ ਪੈਂਦੀ ਪਈ ਸੀ, ਪੋਲਟਰੀ ਵਾਲੇ ਲੈ ਰਹੇ ਸੀ। ਅੱਜ ਕੱਲ੍ਹ ਗਰਮੀ ਆ ਤੇ ਇਸ ਵਜ੍ਹਾ ਤੋਂ ਜਿਹੜਾ ਗੰਦਮ ਦਾ ਰੇਟ ਵੀ ਕਾਫੀ ਡਾਊਨ ਹੋ ਗਿਆ ਤੇ ਮਕਈ ਦਾ ਵੀ ਜਿਹੜਾ ਡਾਊਨ ਹੋ ਗਿਆ। ਤੇ ਅੱਲਾਹ ਤਾਲਾ ਸਾਰਿਆਂ ਨੂੰ ਨਵਾਜ਼ੇ, ਅੱਲਾਹ ਤਾਲਾ ਸਭ ਦੇ ਜਿਹੜਾ ਕਾਰੋਬਾਰ ਉਹਦੇ ਤਰੱਕੀ ਦੇਵੇ। ਅੱਲਾਹ ਤਾਲਾ ਸਾਡੇ ਜ਼ਿਮੀਂਦਾਰ ਭਰਾਵਾਂ ਦੀ ਜਿੰਨੇ ਵੀ ਉਹਨਾਂ ਨੂੰ ਘਾਟੇ ਪਾਏ ਨੇ ਇਨਸ਼ਾਅੱਲਾ ਆਉਣ ਵਾਲੇ ਵਕਤ ਉਹ ਘਾਟੇ ਜ਼ਰੂਰ ਪੂਰੇ ਹੋਣਗੇ। ਅੱਲਾਹ ਤਾਲਾ ਬੜਾ ਬੇਨਿਆਜ਼ ਹੈਗਾ। ਇਹ ਸਾਡੇ ਕਿਸਾਨਾਂ ਦਾ ਜਿਹੜਾ ਘਾਟਾ ਪਿਆ ਹੈ ਉਹ ਸਿਰਫ ਪੂਰਾ ਕਰ ਸਕਦਾ। ਤੇ ਅੱਲਾਹ ਤਾਲਾ ਉਹ ਕਿਸਾਨ ਭਾਈਆਂ ਨੂੰ ਜਿਹੜਾ ਨਾ ਬਹੁਤ ਸਾਰਾ ਮੁਨਾਫਾ ਦੇਵੇ ਜਿਹੜੇ ਇਸ ਟਾਈਮ ਕੁਰਬਾਨੀ ਤੇ ਜਾਨਵਰ ਲੈ ਕੇ ਗਏ ਹੋਏ ਨੇ, ਘਰ ਤੋਂ ਦੂਰ ਨੇ। ਕੁਰਬਾਨੀ ਉਹਨਾਂ ਨੇ ਉੱਥੇ ਕਰਨੀ ਹੈ, ਕੋਈ ਕਰਾਚੀ, ਕੋਈ ਲਾਹੌਰ, ਕੋਈ ਫੈਸਲਾਬਾਦ। ਰਸਤੇ 100 ਮਸਲੇ ਮਸਾਇਲ ਹੁੰਦੇ ਨੇ, 100 ਪਰੇਸ਼ਾਨੀਆਂ ਹੁੰਦੀਆਂ ਨੇ। ਅੱਲਾਹ ਤਾਲਾ ਉਹਨਾਂ ਦਾ ਮਾਲ ਜਿਹੜੇ ਲੈ ਕੇ ਜਾ ਚੁੱਕੇ ਨੇ ਉਹ ਖੈਰੋ ਆਫੀਅਤ ਨਾਲ ਵਿਕ ਜਾਵੇ, ਉਹਨਾਂ ਦੇ ਪੈਸੇ ਮਹਿਫੂਜ਼ ਹੱਥਾਂ ਚਲੇ ਜਾਣ ਤੇ ਉਹ ਆਪਣੀ ਫੈਮਿਲੀ 'ਚ ਆ ਕੇ ਜਿਹੜੀ ਅਗਲੇ ਦਿਨ ਦੀ ਈਦ ਹੋਏਗੀ ਦੂਸਰੇ ਤੀਸਰੇ ਦਿਨ ਦੀ ਘਰ ਆ ਕੇ ਮਨਾਉਣ। ਇਸੇ ਦੁਆ ਉਮੀਦ ਦੇ ਨਾਲ ਸਾਨੂੰ ਦਿਓ ਇਜਾਜ਼ਤ। ਅੱਲਾਹ ਨਿਗਹਿਬਾਨ।